ਇੱਕ ਦਿਨ ਹਜ਼ਰਤ ਈਸਾ अलैहिस्सलाम शहर ਦੇ ਬਾਹਰ ਇੱਕ ਬਾਗ ਦੇ ਵਿੱਚ ਆਪਣੇ ਚੇਲਿਆਂ ਦੇ ਨਾਲ ਦੁਆ ਕਰਨ ਲਈ ਗਏ। ਜਦੋਂ ਹਜ਼ਰਤ ਈਸਾ ਅਤੇ ਉਹਨਾਂ ਦੇ ਚੇਲੇ ਬਾਗ ਵਿੱਚ ਦੁਆ ਲਈ ਮੌਜੂਦ ਸਨ ਤਾਂ ਉੱਥੇ ਉਹ ਚੇਲਾ, ਜਿਸ ਦਾ ਨਾਂ ਯਹੂਦਾ ਸੀ, ਕੁਝ ਸਿਪਾਹੀਆਂ ਅਤੇ ਧਾਰਮਿਕ ਆਗੂਆਂ ਦੇ ਨਾਲ ਹਜ਼ਰਤ ਈਸਾ अलैहिस्सलाम ਨੂੰ ਫੜਨ ਲਈ ਆਇਆ। ਹਜ਼ਰਤ ਈਸਾ अलैहिस्सलाम ਬੜੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਸਾਹਮਣਾ ਕਰਨਾ ਪਵੇਗਾ। ਜਿਹੜੇ ਲੋਕਾਂ ਨੇ ਹਜ਼ਰਤ ਈਸਾ अलैहिस्सलाम ਨੂੰ ਫੜ ਕੇ ਧਰਮ ਦੇ ਆਗੂ ਲੋਕਾਂ ਅੱਗੇ ਕੀਤਾ ਸੀ, ਜਦੋਂ ਉਹ ਧਾਰਮਿਕ ਆਗੂਆਂ ਦੇ ਪ੍ਰਧਾਨ ਦੇ ਘਰ ਪਹੁੰਚੇ ਤਾਂ ਉੱਥੇ ਬਹੁਤ ਸਾਰੇ ਝੂਠੇ ਗਵਾਹੀਆਂ ਦੇਣ ਵਾਲੇ ਵੀ ਆਏ ਹੋਏ ਸਨ, ਪਰ ਉਹਨਾਂ ਦੇ ਖਿਲਾਫ ਕੋਈ ਗੱਲ ਨਾ ਬਣੀ। ਫਿਰ ਉੱਥੋਂ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਹਜ਼ਰਤ ਈਸਾ अलैहिस्सलाम ਨੂੰ ਪੁੱਛਿਆ ਕਿ ਤੈਨੂੰ ਅੱਲਾ ਦੀ ਕਸਮ ਹੈ ਕਿ ਤੂੰ ਸਾਨੂੰ ਦੱਸ ਕਿ ਕੀ ਤੂੰ ਵਾਕਈ ਹਜ਼ਰਤ ਇਬਰਾਹੀਮ ਦੇ ਮੰਨਣ ਵਾਲਿਆਂ ਦਾ ਬਾਦਸ਼ਾਹ ਹੈ। ਹਜ਼ਰਤ ਈਸਾ अलैहिस्सलाम ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਤੂੰ ਤਾਂ ਖੁਦ ਵੀ ਕਹਿ ਦਿੱਤਾ ਹੈ, ਤੁਸੀਂ ਖੁਦ ਵੇਖੋਗੇ ਕਿ ਮੈਂ ਅਸਮਾਨ ਦੇ ਉੱਤੇ ਅੱਲਾਹ ਤਾਲਾ ਦੇ ਸੱਜੇ ਹੱਥ ਬੈਠਾ ਹੋਵਾਂਗਾ ਤੇ ਫਿਰ ਜਦੋਂ ਮੈਂ ਵਾਪਸ ਆਵਾਂਗਾ ਤਾਂ ਬੱਦਲਾਂ ਉੱਤੇ ਸਵਾਰ ਹੋ ਕੇ ਆਵਾਂਗਾ। ਇਹ ਗੱਲ ਸੁਣ ਕੇ ਧਾਰਮਿਕ ਆਗੂਆਂ ਦੇ ਪ੍ਰਧਾਨ ਨੇ ਆਪਣੇ ਕੱਪੜੇ ਪਾੜੇ ਤੇ ਕਿਹਾ ਕਿ ਹੁਣ ਅਸੀਂ ਆਪਣੇ ਅੱਖੀਂ ਤੇ ਕੰਨੀ ਸੁਣਿਆ, ਇਹ ਕੁਫਰ ਬਕਦਾ ਹੈ, ਇਹ ਕਤਲ ਦੇ ਲਾਇਕ ਹੈ। ਸਵੇਰੇ ਹੁੰਦਿਆਂ ਹੀ ਧਰਮ ਦੇ ਆਗੂ ਲੋਕ ਇਹ ਸੋਚਣ ਲੱਗੇ ਕਿ ਅਸੀਂ ਕਿੰਜ ਹਜ਼ਰਤ ਈਸਾ ਨੂੰ ਕਤਲ ਕਰ ਸਕਦੇ ਹਾਂ। ਧਾਰਮਿਕ ਆਗੂਆਂ ਤੇ ਕੌਮ ਦੇ ਬਜ਼ੁਰਗਾਂ ਨੇ ਹਜ਼ਰਤ ਈਸਾ अलैहिस्सलाम ਨੂੰ ਕਚਹਿਰੀ ਦੇ ਹਾਕਮ ਅੱਗੇ ਪੇਸ਼ ਕਰ ਦਿੱਤਾ। ਕੌਮ ਦੇ ਬਜ਼ੁਰਗ ਤੇ ਧਾਰਮਿਕ ਆਗੂ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਹਜ਼ਰਤ ਈਸਾ अलैहिस्सलाम ਉੱਤੇ ਲਗਾਉਣ ਲੱਗ ਪਏ ਸਨ। ਕਚਹਿਰੀ ਦਾ ਹਾਕਮ ਪਰੇਸ਼ਾਨ ਹੋ ਗਿਆ। ਉਹ ਆਪਣੇ ਮਹਿਲ ਵਿੱਚੋਂ ਕਿਸੇ ਹੋਰ ਜਗ੍ਹਾ ਤੇ ਗਏ ਤੇ ਉਸ ਜਗ੍ਹਾ ਤੇ ਹਜ਼ਰਤ ਈਸਾ अलैहिस्सलाम ਨੂੰ ਤਲਬ ਕੀਤਾ ਅਤੇ ਉਹਨਾਂ ਨੂੰ ਪੁੱਛਿਆ ਕਿ ਕੀ ਤੁਸੀਂ ਬਾਦਸ਼ਾਹ ਹੋ। ਹਜ਼ਰਤ ਈਸਾ अलैहिस्सलाम ਨੇ ਉਸ ਨੂੰ ਜਵਾਬ ਦਿੱਤਾ, ਮੇਰੀ ਬਾਦਸ਼ਾਹਤ ਜ਼ਮੀਨੀ ਨਹੀਂ ਹੈ। ਅਗਰ ਜ਼ਮੀਨੀ ਹੁੰਦੀ ਤਾਂ ਮੇਰੇ ਖਾਦਮ ਜ਼ਮੀਨ ਦੇ ਲੋਕਾਂ ਨਾਲ ਜੰਗ ਕਰਦੇ। ਹਾਕਮ ਨੇ ਉਹਨਾਂ ਲੋਕਾਂ ਨੂੰ ਕਿਹਾ ਕਿ ਮੈਂ ਇਸ ਵਿੱਚ ਕੋਈ ਕਸੂਰ ਨਹੀਂ ਵੇਖਦਾ ਹਾਂ, ਮੈਂ ਵੇਖਦਾ ਹਾਂ ਕਿ ਇਹ ਬੇਗੁਨਾਹ ਹੈ। ਪਰ ਉਹਨਾਂ ਲੋਕਾਂ ਨੇ ਬਹੁਤ ਸ਼ੋਰ ਮਚਾ ਕੇ ਕਿਹਾ ਕਿ ਨਹੀਂ, ਇਸ ਨੂੰ ਕਤਲ ਕੀਤਾ ਜਾਵੇ, ਇਸ ਦੇ ਕਤਲ ਦੀ ਜ਼ਿੰਮੇਦਾਰੀ ਸਾਡੀ ਅਤੇ ਸਾਡੀ ਔਲਾਦ ਉੱਤੇ ਹੈ। ਫਿਰ ਹਾਕਮ ਨੇ ਹਜ਼ਰਤ ਈਸਾ अलैहिस्सलाम ਨੂੰ ਕੋੜੇ ਲਗਵਾਏ ਤੇ ਉਹਨਾਂ ਦੇ ਹਵਾਲੇ ਕਰ ਦਿੱਤਾ, ਇਸ ਲਈ ਕਿ ਉਹ ਹਜ਼ਰਤ ਈਸਾ ਨੂੰ ਕਤਲ ਕਰ ਦੇਣ। ਜਿਸ ਵੇਲੇ ਕਚਹਿਰੀ ਦਾ ਹਾਕਮ ਹਜ਼ਰਤ ਈਸਾ अलैहिस्सलाम ਨੂੰ ਸਜ਼ਾ ਦੇਣ ਲਈ ਰਜ਼ਾਮੰਦ ਹੋ ਗਿਆ ਤੇ ਧਾਰਮਿਕ ਆਗੂਆਂ ਨੇ ਹਜ਼ਰਤ ਈਸਾ अलैहिस्सलाम ਲਈ ਇੱਕ ਸਲੀਬ ਬਣਵਾ ਕੇ ਉਸ ਨੂੰ ਚੁਕਾਇਆ ਤੇ ਉੱਥੋਂ ਚੱਲਦੇ ਹੋਏ ਉਸ ਪਹਾੜ ਤੇ ਪਹੁੰਚੇ ਜਿਸ ਦਾ ਨਾਂ ਖੋਪੜੀ ਸੀ ਅਤੇ ਨਾਲ 2 ਡਾਕੂਆਂ ਨੂੰ ਵੀ ਉਸ ਜਗ੍ਹਾ ਤੇ ਲੈ ਗਏ। ਜਦੋਂ ਹਜ਼ਰਤ ਈਸਾ अलैहिस्सलाम ਨੂੰ ਉਸ ਲੱਕੜੀ ਦੀ ਸਲੀਬ ਤੇ ਲਟਾ ਕੇ ਉਹਨਾਂ ਦੇ ਹੱਥਾਂ ਅਤੇ ਪੈਰਾਂ ਵਿੱਚ ਕਿੱਲ ਠੋਕੇ ਗਏ ਤਾਂ ਨਾਲ ਹੋਰ 2 ਡਾਕੂ ਵੀ ਹੱਥਾਂ ਅਤੇ ਪੈਰਾਂ ਦੇ ਵਿੱਚ ਕਿੱਲ ਠੋਕ ਕੇ ਲਟਕਾ ਦਿੱਤੇ ਗਏ। ਉਸ ਵੇਲੇ ਧਾਰਮਿਕ ਆਗੂਆਂ ਤੇ ਲੋਕਾਂ ਨੇ ਹਜ਼ਰਤ ਈਸਾ अलैहिस्सलाम ਨੂੰ ਕਿਹਾ ਕਿ ਅਗਰ ਤੂੰ ਇਬਰਾਹੀਮ ਦੀ ਔਲਾਦ ਦੇ ਵਿੱਚੋਂ ਹੈ ਤਾਂ ਉਹਨਾਂ ਦਾ ਬਾਦਸ਼ਾਹ ਹੈ ਤੇ ਆਪਣੇ ਆਪ ਨੂੰ ਇਸ ਲੱਕੜੀ ਦੀ ਸਲੀਬ ਤੋਂ ਉੱਤੋਂ ਉਤਾਰ ਲੈ। ਉਹ ਲੋਕ ਹਜ਼ਰਤ ਈਸਾ अलैहिस्सलाम ਨੂੰ ਮਜ਼ਾਕ ਤੇ ਠੱਠਾ ਵੀ ਕਰਦੇ ਰਹੇ। ਉਹਨਾਂ ਡਾਕੂਆਂ ਵਿੱਚੋਂ ਇੱਕ ਡਾਕੂ ਨੇ ਵੀ ਹਜ਼ਰਤ ਈਸਾ अलैहिस्सलाम ਨੂੰ ਕਿਹਾ ਕਿ ਅਗਰ ਤੂੰ ਛੁਟਕਾਰਾ ਦੇਣ ਵਾਲਾ ਹੈ ਤਾਂ ਆਪਣੇ ਆਪ ਨੂੰ ਵੀ ਬਚਾ ਤੇ ਸਾਨੂੰ ਵੀ ਬਚਾ। ਪਰ ਦੂਜੇ ਡਾਕੂ ਨੇ ਉਸ ਨੂੰ ਝਿੜਕ ਕੇ ਕਿਹਾ ਕਿ ਅਸੀਂ ਦੋਵੇਂ ਤਾਂ ਗੁਨਾਹਗਾਰ ਹਾਂ, ਪਰ ਇਹਨਾਂ ਨੇ ਤਾਂ ਕੋਈ ਗੁਨਾਹ ਵੀ ਨਹੀਂ ਕੀਤਾ ਹੋਇਆ, ਇਹ ਫੇਰ ਵੀ ਸਾਡੇ ਨਾਲ ਲਟਕਦੇ ਹੋਏ ਹਨ। ਉਸ ਡਾਕੂ ਨੇ ਹਜ਼ਰਤ ਈਸਾ अलैहिस्सलाम ਨੂੰ ਕਿਹਾ ਕਿ ਜਦੋਂ ਤੁਸੀਂ ਆਪਣੀ ਬਾਦਸ਼ਾਹੀ ਵਿੱਚ ਜਾਵੋਗੇ ਉੱਥੇ ਮੈਨੂੰ ਵੀ ਯਾਦ ਕਰਨਾ। ਹਜ਼ਰਤ ਈਸਾ अलैहिस्सलाम ਨੇ ਉਸ ਡਾਕੂ ਨੂੰ ਜਵਾਬ ਦਿੱਤਾ ਕਿ ਤੂੰ ਅੱਜ ਹੀ ਮੇਰੇ ਨਾਲ ਜੰਨਤ ਦੇ ਵਿੱਚ ਹੋਵੇਂਗਾ। ਉੱਥੇ 3 ਘੰਟੇ ਲਈ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਤੇ ਜਦੋਂ ਹਨੇਰਾ ਖਤਮ ਹੋ ਗਿਆ, ਇੱਕ ਸਿਪਾਹੀ ਨੇ ਆ ਕੇ ਹਜ਼ਰਤ ਈਸਾ अलैहिस्सलाम ਦੀ ਪਸਲੀ ਦੇ ਵਿੱਚ ਨੇਜ਼ਾ ਮਾਰਿਆ, ਇਹ ਵੇਖਣ ਲਈ ਕਿ ਇਹ ਵਾਕਈ ਮਰ ਚੁੱਕਾ ਹੈ। ਫਿਰ ਕੌਮ ਦੇ ਵਿੱਚੋਂ ਇੱਕ ਨੇਕ ਬਜ਼ੁਰਗ ਆਇਆ ਤੇ ਉਹਨੇ ਕਚਹਿਰੀ ਦੇ ਹਾਕਮ ਕੋਲੋਂ ਹਜ਼ਰਤ ਈਸਾ अलैहिस्सलाम ਦੀ ਲਾਸ਼ ਮੰਗੀ। ਹਾਕਮ ਨੇ ਉਹਨਾਂ ਨੂੰ ਲਾਸ਼ ਦੇ ਦਿੱਤੀ। ਉਹਨਾਂ ਨੇ ਲਾਸ਼ ਨੂੰ ਕੁਝ ਖੁਸ਼ਬੂ ਲਗਾ ਕੇ ਸਫੈਦ ਚਾਦਰ ਦੇ ਵਿੱਚ ਲਪੇਟ ਕੇ ਇੱਕ ਮਕਬਰੇ ਦੇ ਵਿੱਚ ਰੱਖ ਦਿੱਤਾ ਤੇ ਉਸ ਦੇ ਦਰਵਾਜ਼ੇ ਦੇ ਬਾਹਰ ਇੱਕ ਬਹੁਤ ਵੱਡਾ ਪੱਥਰ ਰੱਖ ਦਿੱਤਾ। ਹਜ਼ਰਤ ਈਸਾ अलैहिस्सलाम ਦੇ ਮਰ ਜਾਣ ਤੋਂ 3 ਦਿਨ ਬਾਅਦ ਕੁਝ ਔਰਤਾਂ ਉਹਨਾਂ ਦੇ ਮਕਬਰੇ ਤੇ ਗਈਆਂ। ਉਹਨਾਂ ਨੇ ਜਦੋਂ ਜਾ ਕੇ ਵੇਖਿਆ ਤਾਂ ਮਕਬਰੇ ਦੇ ਦਰਵਾਜ਼ੇ ਤੋਂ ਪੱਥਰ ਹਟਿਆ ਹੋਇਆ ਸੀ। ਉਹ ਬਹੁਤ ਜ਼ਿਆਦਾ ਪਰੇਸ਼ਾਨ ਹੋਈਆਂ। ਜਦੋਂ ਝੁੱਕ ਕੇ ਵੇਖਿਆ ਤਾਂ ਲਾਸ਼ ਵੀ ਨਹੀਂ ਸੀ। ਫਰਿਸ਼ਤੇ ਉਹਨਾਂ ਕੋਲ ਆਏ ਤੇ ਉਹਨਾਂ ਪੁੱਛਿਆ ਕਿ ਤੁਸੀਂ ਜ਼ਿੰਦਾ ਨੂੰ ਕਬਰਸਤਾਨ ਵਿੱਚ ਲੱਭ ਰਹੀਆਂ ਹੋ, ਜ਼ਿੰਦਾ ਨੂੰ ਮੁਰਦਿਆਂ ਵਿੱਚ ਕਿਉਂ ਲੱਭ ਰਹੀਆਂ ਹੋ। ਇਹ ਸੁਣ ਕੇ ਉਹ ਔਰਤਾਂ ਹਜ਼ਰਤ ਈਸਾ ਦੇ ਚੇਲਿਆਂ ਕੋਲ ਦੌੜਦੀਆਂ ਹੋਈਆਂ ਗਈਆਂ। ਜਦੋਂ ਉਹਨਾਂ ਨੂੰ ਦੱਸਿਆ ਤਾਂ ਉਹ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ। ਹਜ਼ਰਤ ਈਸਾ अलैहिस्सलाम ਫਿਰ ਆਪਣੇ ਚੇਲਿਆਂ ਨੂੰ ਜਿਹੜੇ ਬੰਦ ਕਮਰੇ ਵਿੱਚ ਸਨ ਉਹਨਾਂ ਨੂੰ ਮਿਲੇ ਤੇ ਚੇਲੇ ਡਰ ਗਏ ਤੇ ਹੈਰਾਨ ਹੋ ਗਏ। ਉਹਨਾਂ ਸੋਚਿਆ ਕਿ ਸ਼ਾਇਦ ਇਹ ਹਜ਼ਰਤ ਈਸਾ ਦੀ ਰੂਹ ਆ ਗਈ ਹੈ, ਪਰ ਹਜ਼ਰਤ ਈਸਾ अलैहिस्सलाम ਨੇ ਉਹਨਾਂ ਨੂੰ ਕਿਹਾ ਕਿ ਡਰੋ ਨਹੀਂ, ਮੈਂ ਖੁਦ ਹਾਂ।
ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਗੱਲਾਂ ਬਾਰੇ ਤੌਰਾਤ ਵਿੱਚੋਂ, ਜ਼ਬੂਰ ਵਿੱਚੋਂ ਤੇ ਨਬੀਆਂ ਦੀਆਂ ਕਿਤਾਬਾਂ ਵਿੱਚੋਂ ਪੜ੍ਹ ਸਕਦੇ ਹੋ ਕਿ ਇਹਨਾਂ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ। ਫਿਰ ਹਜ਼ਰਤ ਈਸਾ ਅਲੈਹਿਸਲਾਮ ਨੇ ਚੇਲਿਆਂ ਦਾ ਜ਼ਹਿਨ ਖੁੱਲ੍ਹ ਗਿਆ ਤੇ ਉਹਨਾਂ ਨੇ ਇਹਨਾਂ ਗੱਲਾਂ ਨੂੰ ਵੇਖਿਆ, ਪੜ੍ਹਿਆ। ਉੱਥੇ ਇਹ ਸੀ ਕਿ ਇੱਕ ਦੁਨੀਆ ਦੇ ਗੁਨਾਹਾਂ ਦਾ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਆਵੇਗਾ। ਉਹ ਆਪਣੇ ਉੱਤੇ ਸਾਰੇ ਗੁਨਾਹ ਲੈ ਲਵੇਗਾ। ਉਹ ਮੁਰਦਿਆਂ ਵਿੱਚੋਂ ਤੀਸਰੇ ਦਿਨ ਜੀ ਉੱਠੇਗਾ। ਹਜ਼ਰਤ ਈਸਾ ਅਲੈਹਿਸਲਾਮ ਨੇ ਉਹਨਾਂ ਨੂੰ ਇਹ ਵੀ ਕਿਹਾ ਕਿ ਜਿੰਨੀ ਦੇਰ ਤੱਕ ਤੁਹਾਨੂੰ ਪਾਕ ਰੂਹ ਦੀ ਤਾਕਤ ਨਹੀਂ ਮਿਲਦੀ, ਤੁਸੀਂ ਇਸੇ ਸ਼ਹਿਰ ਵਿੱਚ ਰਹੋ। ਫਿਰ ਤੁਸੀਂ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਾਰੀਆਂ ਕੌਮਾਂ ਵਿੱਚ ਇਸ ਗੱਲ ਦਾ ਪ੍ਰਚਾਰ ਕਰੋ ਕਿ ਆਪਣੇ ਗੁਨਾਹਾਂ ਤੋਂ ਮਾਫੀ ਮੰਗੋ ਤੇ ਸਾਰੀਆਂ ਕੌਮਾਂ ਨੂੰ ਤੁਸੀਂ ਚੇਲੇ ਬਣਾਓ ਤੇ ਉਹਨਾਂ ਨੂੰ ਪਾਕ ਗੁਸਲ ਦਿਓ ਤੇ ਮੈਂ ਦੁਨੀਆ ਦੇ ਆਖਰ ਤੱਕ ਤੁਹਾਡੇ ਨਾਲ ਹਾਂ। ਇਸ ਤੋਂ ਬਾਅਦ ਹਜ਼ਰਤ ਈਸਾ ਅਲੈਹਿਸਲਾਮ ਆਪਣੀ ਚੇਲਿਆਂ ਦੇ ਨਾਲ ਸ਼ਹਿਰ ਦੇ ਬਾਹਰ ਇੱਕ ਪਹਾੜ ਉੱਤੇ ਗਏ ਤੇ ਉੱਥੇ ਉਹਨਾਂ ਨੇ ਵੇਖਿਆ ਕਿ ਅਚਾਨਕ ਇੱਕ ਬਦਲੀ ਉਹਨਾਂ ਉੱਤੇ ਆ ਕੇ ਠਹਿਰ ਗਈ। ਹਜ਼ਰਤ ਈਸਾ ਅਲੈਹਿਸਲਾਮ ਉਸ ਬਦਲੀ ਵੱਲ ਨੂੰ ਉੱਠ ਗਏ। ਉਹਨਾਂ ਦੇ ਚੇਲੇ ਲਗਾਤਾਰ ਅਸਮਾਨ ਵੱਲ ਵੇਖ ਰਹੇ ਸਨ। ਦੋ ਫਰਿਸ਼ਤੇ ਉਹਨਾਂ ਕੋਲ ਆ ਕੇ ਖੜੇ ਹੋ ਗਏ। ਉਹਨਾਂ ਨੇ ਚੇਲਿਆਂ ਨੂੰ ਕਿਹਾ ਕਿ ਹੇ ਮਰਦੋ, ਤੁਸੀਂ ਅਸਮਾਨ ਦੀ ਤਰਫ ਕੀ ਵੇਖਦੇ ਹੋ? ਜਿਸ ਤਰ੍ਹਾਂ ਤੁਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਅਸਮਾਨ ਦੀ ਤਰਫ ਜਾਂਦਿਆਂ ਵੇਖਿਆ ਹੈ, ਇਸੇ ਤਰ੍ਹਾਂ ਤੁਸੀਂ ਫਿਰ ਉਹਨਾਂ ਨੂੰ ਵਾਪਸ ਆਉਂਦਿਆਂ ਵੀ ਵੇਖੋਗੇ। ਹਜ਼ਰਤ ਈਸਾ ਅਲੈਹਿਸਲਾਮ ਦੇ ਅੱਲਾ ਦੇ ਕੋਲ ਜਾਣ ਤੋਂ 10 ਦਿਨ ਬਾਅਦ ਉਹਨਾਂ ਦੇ ਮੰਨਣ ਵਾਲੇ ਇੱਕ ਘਰ ਵਿੱਚ ਇਕੱਠੇ ਹੋਏ, ਜਿਵੇਂ ਕਿ ਉਹਨਾਂ ਨੂੰ ਕਿਹਾ ਗਿਆ ਸੀ। ਉਹਨਾਂ ਨੇ ਕੁਝ ਆਵਾਜ਼ਾਂ ਸੁਣੀਆਂ, ਜਿਵੇਂ ਕਿ ਤੂਫਾਨ ਆ ਗਿਆ ਹੋਵੇ ਜਾਂ ਬੱਦਲਾਂ ਦੀ ਗੜਗੜਾਹਟ। ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਆਈਆਂ ਜਿਹੜੀਆਂ ਉਹਨਾਂ 'ਤੇ ਆ ਕੇ ਖੜੀਆਂ ਹੋ ਗਈਆਂ ਤੇ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਨਾਂ ਅੰਦਰ ਪਾਕ ਰੂਹ ਭਰ ਗਈ ਹੋਵੇ ਤੇ ਉਹ ਪਾਕ ਰੂਹ ਉਹਨਾਂ ਨੂੰ ਬੋਲਣ ਲਈ ਮਜਬੂਰ ਕਰ ਰਹੀ ਹੋਵੇ। ਉਹ ਸਾਰੇ ਅਲੱਗ-ਅਲੱਗ ਭਾਸ਼ਾਵਾਂ ਵਿੱਚ ਅੱਲਾ ਦੇ ਗੁਣ ਗਾਉਣ ਲੱਗੇ। ਉਹਨਾਂ ਨੂੰ ਅਲੱਗ-ਅਲੱਗ ਬੋਲੀਆਂ ਬੋਲਦੇ ਵੇਖ ਕੇ ਉੱਥੇ ਦੇ ਲੋਕ ਗੱਲਾਂ ਕਰਨ ਲੱਗੇ ਕਿ ਜਿਹੜੇ ਇਲਾਕੇ ਤੋਂ ਅਸੀਂ ਆਏ ਹਾਂ ਇਹ ਉੱਥੇ ਦੀ ਬੋਲੀ ਬੋਲਦੇ ਹਨ। ਇਹ ਕਿਵੇਂ ਹੋ ਸਕਦਾ ਹੈ? ਕਿੰਨੇ ਅਚੰਭੇ ਦੀ ਗੱਲ ਹੈ। ਫਿਰ ਪਤਰਸ, ਜਿਹੜਾ ਕਿ ਹਜ਼ਰਤ ਈਸਾ ਦੇ ਚੇਲਿਆਂ ਵਿੱਚੋਂ ਇੱਕ ਸੀ, ਇਹ ਸੁਣ ਕੇ ਅੱਗੇ ਆਇਆ ਤੇ ਕਹਿਣ ਲੱਗਾ ਕਿ ਈਸਾ ਅਲੈਹਿਸਲਾਮ ਅੱਲਾ ਦੇ ਬੰਦੇ ਸਨ ਅਤੇ ਅੱਲਾ ਨੇ ਉਹਨਾਂ ਨੂੰ ਮੁਜਜ਼ੇ ਅਤੇ ਚਮਤਕਾਰ ਦੇ ਕੇ ਭੇਜਿਆ ਸੀ। ਪਰ ਤੁਸੀਂ ਕੁਝ ਜਿਹੜੇ ਇਬਰਾਹੀਮ ਦੀ ਔਲਾਦ ਵਿੱਚੋਂ ਨਹੀਂ ਸਨ, ਤੁਸੀਂ ਉਹਨਾਂ ਦੇ ਨਾਲ ਮਿਲ ਕੇ ਈਸਾ ਅਲੈਹਿਸਲਾਮ ਨੂੰ ਸੂਲੀ 'ਤੇ ਚੜ੍ਹਾ ਦਿੱਤਾ। ਪਰ ਅੱਲਾ ਨੇ ਈਸਾ ਅਲੈਹਿਸਲਾਮ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ। ਇਹ ਸਾਰਾ ਕੁਝ ਅਸੀਂ ਆਪਣੀਆਂ ਅੱਖਾਂ ਨਾਲ ਵੇਖਿਆ ਤੇ ਇਹ ਵੀ ਵੇਖਿਆ ਕਿ ਉਹ ਦੁਬਾਰਾ ਜ਼ਿੰਦਾ ਹੋਏ ਤੇ ਹੁਣ ਉਹ ਜੰਨਤ ਦੇ ਵਿੱਚ ਅੱਲਾ ਦੇ ਸੱਜੇ ਹੱਥ ਬੈਠੇ ਹਨ। ਅੱਜ ਦੇ ਦਿਨ ਅੱਲਾ ਨੇ ਹਜ਼ਰਤ ਈਸਾ ਅਲੈਹਿਸਲਾਮ ਨੂੰ ਹਰ ਕੌਮ ਦਾ ਬਾਦਸ਼ਾਹ ਅਤੇ ਗੁਨਾਹਾਂ ਦੀ ਸਜ਼ਾ ਤੋਂ ਛੁਟਕਾਰਾ ਦੇਣ ਵਾਲਾ ਬਣਾ ਦਿੱਤਾ। ਇਹ ਸੁਣ ਕੇ ਉਹਨਾਂ ਲੋਕਾਂ ਦੇ ਦਿਲ ਦੇ ਅੰਦਰ ਇੱਕ ਗੱਲ ਖੁੱਭੀ ਤੇ ਉਹਨਾਂ ਨੇ ਪੁੱਛਿਆ ਕਿ ਅਸੀਂ ਕੀ ਕਰੀਏ? ਪਤਰਸ ਕਹਿੰਦਾ ਕਿ ਤੁਸੀਂ ਮਾਫੀ ਮੰਗੋ ਅੱਲਾ ਤੋਂ ਤੇ ਤੋਬਾ ਕਰੋ ਤੇ ਪਾਕ ਗੁਸਲ ਲਵੋ ਈਸਾ ਅਲੈਹਿਸਲਾਮ ਦੇ ਮੁਤਾਬਿਕ। ਅਜਿਹਾ ਕਰਨ ਨਾਲ ਤੁਹਾਨੂੰ ਪਾਕ ਰੂਹ ਦਾ ਤੋਹਫਾ ਮਿਲੇਗਾ। ਉਹਨਾਂ ਲੋਕਾਂ ਨੇ ਅਜਿਹਾ ਹੀ ਕੀਤਾ ਤੇ ਇਸ ਦਿਨ 3000 ਲੋਕ ਹਜ਼ਰਤ ਈਸਾ ਅਲੈਹਿਸਲਾਮ ਦੇ ਮੰਨਣ ਵਾਲੇ ਬਣੇ।